ਸਲਾਮ ਅਲੈਕਮ ਵੀਰੋ। ਅੱਜਕੱਲ ਜੋ ਕੁਝ ਮੈਂ ਤੁਹਾਨੂੰ ਪੜ੍ਹ ਕੇ ਸੁਣਾਣਾ ਉਹ ਬੁਨਿਆਦੀ ਤੌਰ ਤੇ ਮੇਰੇ ਉਹ ਕਾਲਮ ਨੇ ਜਿਨ੍ਹਾਂ ਨੂੰ ਕਿਸੇ ਅਖਬਾਰ ਥਾਂ ਨਹੀਂ ਲੱਭਦੀ ਔਰ ਥਾਂ ਇਸ ਗੱਲੋਂ ਨਹੀਂ ਲੱਭਦੀ ਕਿ ਉਹ ਮਾਂ ਬੋਲੀ 'ਚ। ਬਹਰਾਲ ਅੱਜ ਦੇ ਕਾਲਮ ਦਾ ਅਨਵਾਨ ਹੈ ਜ਼ਿਆ ਸਾਨੀ। ਜਦੋਂ ਲੁਕਾਈ ਦੀ ਸਮਝ ਇਲਮ ਤੋਂ ਬਾਲਾ ਜਹਾਦ ਦੇ ਨਾਂ ਤੇ ਅਮਰੀਕੀ ਮਫਾਦਾਤ ਦੇ ਤਹਫਜ਼ ਵਾਸਤੇ ਸਲਾਹਾਂ ਪਕਾਈਆਂ ਜਾ ਰਹੀਆਂ ਸਨ ਤੇ ਉਦੋਂ ਕੌਮ ਨੂੰ ਤਿਆਰ ਕਰਨ ਵਾਸਤੇ ਮੁਖਤਲਿਫ ਕਦਮ ਚੁੱਕੇ ਗਏ। ਇੱਕ ਪਾਸੇ ਅਰਬ ਫੰਡਿੰਗ ਜ਼ਰੀਏ ਮਦਾਰਸ ਦਾ ਜਾਲ ਬਚਾਇਆ ਜਾ ਰਿਹਾ ਸੀ, ਦੂਜੇ ਪਾਸੇ ਨਸੀਮ ਅਜਾਜ਼ੀ ਰਹੇ ਲਖਾਰੀਆਂ ਦੀਆਂ ਅਫਸਾਨਵੀ ਤਾਰੀਖੀ ਕਹਾਣੀਆਂ ਤੇ ਸ਼ਹੀਨ ਜਿਹੇ ਡਰਾਮੇ ਬਣਾ ਕੇ ਮੁਸਲਿਮ ਵਾਰਲਾਟਸ ਦੀ ਪ੍ਰਮੋਸ਼ਨ ਨਾਲ ਨੌਜਵਾਨਾਂ ਦਾ ਖੂਨ ਗਰਮਾਇਆ ਜਾ ਰਿਹਾ। ਉਸ ਦੌਰ ਦੇ ਅਫਗਾਨਿਸਤਾਨ ਦੀ ਇਕਤਰਫਾ ਤਸਵੀਰ ਪੇਂਟ ਕਰਨ ਵਾਸਤੇ ਪਨਾਹ ਜਿਹੇ ਸ਼ੁਰਾ ਆਫਾਕ ਡਰਾਮੇ ਵੀ ਬਣਾਏ ਗਏ ਕਿ ਜਿਨ੍ਹਾਂ ਵਿੱਚ ਰੂਸੀ ਫੌਜ ਦੇ ਮਜ਼ਾਲਮ ਦੱਸੇ ਗਏ। ਜਰਨੈਲਾਂ ਗਰਮ ਪਾਣੀਆਂ ਤੱਕ ਰਸਾਈ ਦੀ ਥਿਊਰੀ ਘੜੀ ਤੇ ਆਵਾਮ ਨੂੰ ਡਰਾਉਣਾ ਸ਼ੁਰੂ ਕੀਤਾ ਕਿ ਰੂਸ ਅਫਗਾਨਿਸਤਾਨ ਬਾਅਦ ਪਾਕਿਸਤਾਨ ਤੇ ਹਮਲਾਵਰ ਹੋਣ ਵਾਲਾ ਹੈ। ਹਾਲਾਂਕਿ ਉਸ ਵਕਤ ਦੀ ਅਫਗਾਨ ਹੁਕੂਮਤ ਦੀ ਦਾਵਤ ਤੇ ਆਈ ਦੁਨੀਆ ਦੀ ਸਭ ਤੋਂ ਵੱਡੀ ਬਰਰੀ ਬਹਿਰੀ ਤੇ ਫਜ਼ਾਈ ਫੌਜੀ ਤਾਕਤ ਵਾਸਤੇ ਅਫਗਾਨਿਸਤਾਨ ਤੇ ਪਾਕਿਸਤਾਨ ਤੇ ਯਕਮੁਸ਼ਤ ਹਮਲੇ ਕਰਕੇ ਤਾਲਿਬਾਨ ਦੀ ਸਪਲਾਈ ਕੱਟਣਾ ਕੋਈ ਔਖਾ ਕੰਮ ਨਹੀਂ। ਸੋਚਦਾ ਵਾਂ ਜੇ ਖੁਦਾ ਨਾ ਖਾਸਤਾ ਰੂਸ ਵਾਕਈ ਪਾਕਿਸਤਾਨ ਤੇ ਬਰਾਹ ਰਾਸਤ ਹਮਲਾ ਕਰ ਦਿੰਦਾ ਤੇ ਅਮਰੀਕਾ ਪਿਸ਼ਾਵਰ ਵਿੱਚ ਆਪਣਾ ਹਵਾਈ ਅੱਡਾ ਹੋਣ ਬਾਵਜੂਦ ਕਦੀ ਬਰਾਹ ਰਾਸਤ ਰੂਸ ਦੇ ਸਾਹਮਣੇ ਨਾ ਆਉਣ। ਬਹਰਾਲ ਜਨਰਲ ਜ਼ਿਆ ਨੂੰ ਇਹਨਾਂ ਸਾਰਿਆਂ ਹਰਬਿਆਂ ਤੇ ਪ੍ਰੋਪੇਗੰਡੇ ਵਿੱਚ ਖਾਤਰਖੁਆਹ ਕਾਮਯਾਬੀ ਹਾਸਿਲ ਹੋਈ ਤੇ ਜਜ਼ਬਾਤੀ ਕੌਮ ਦੀ ਅਕਸਰੀਅਤ ਨੇ ਅੰਨ੍ਹੇਵਾਹ ਇਸ ਸਾਰੇ ਇਕਤਰਫਾ ਅਫਸਾਨਵੀ ਬਿਆਨੀਏ ਨੂੰ ਮਨੋਅਨ ਕਬੂਲ ਕਰ ਲਿਆ। ਅਮਰੀਕੀ ਮਫਾਦਾਤ ਦੇ ਤਹਫਜ਼ ਵਾਸਤੇ ਜਨਰਲ ਜ਼ਿਆ ਦੀ ਜਹਾਦ ਦੇ ਨਾਂ ਤੇ ਸ਼ੁਰੂ ਕੀਤੀ ਗਈ ਅਸਕਰੀਅਤ ਪਸੰਦ ਦੀ ਮਖਸੂਸ ਮੁਕਾਤਬੇ ਫਿਕਰ ਵਿੱਚ 9/11 ਤੱਕ ਮਕਬੂਲ ਰਹੀ ਤੇ ਇਹਨੂੰ ਗੈਰ ਐਲਾਨੀਆ ਤੌਰ ਤੇ ਸਰਕਾਰਾਂ ਦੀ ਪੁਸ਼ਤਪਨਾਹੀ ਹਾਸਲ ਰਹੀ। ਫਿਰ 9/11 ਬਾਅਦ ਅਮਰੀਕਾ ਨੇ ਆਪਣੇ ਤਿਆਰ ਕੀਤੇ ਜਹਾਦੀਆਂ ਨੂੰ ਦਹਿਸ਼ਤਗਰਦ ਆਖਣਾ ਸ਼ੁਰੂ ਕੀਤਾ ਤੇ ਜਨਰਲ ਮੁਸ਼ਰਫ ਉਹਨਾਂ ਨੂੰ ਫੜ ਕੇ ਅਮਰੀਕਾ ਹਵਾਲੇ ਕਰਨ ਲੱਗ ਪਿਆ। ਅਮਰੀਕਾ ਦੇ ਪਿੱਛੇ ਸਾਡੀਆਂ ਸਰਕਾਰਾਂ ਦੁਆਰਾ ਵੀ ਇਹ ਦਹਿਸ਼ਤਗਰਦ ਮੰਨੇ ਸਮਝੇ ਜਾਣ ਲੱਗ। ਮੁਸ਼ਰਫ ਦੇ ਦੌਰ ਵਿੱਚ ਹੀ ਲਾਲ ਮਸਜਿਦ ਦਾ ਵਾਕਿਆ ਹੋਇਆ ਤੇ ਇਸ ਸਾਰੇ ਅਮਲ ਦੇ ਨਤੀਜੇ ਵਿੱਚ ਮੁਲਕ ਦੇ ਅੰਦਰ ਦਹਿਸ਼ਤਗਰਦੀ ਸ਼ੁਰੂ ਹੋਈ। ਖੁਦਕੁਸ਼ ਧਮਾਕੇ ਅਰੂਜ ਤੇ ਪਹੁੰਚੇ। ਸਿਵਲੀਅਨ ਦੇ ਨਾਲ ਫੌਜੀ ਕਾਫਲਿਆਂ ਤੇ ਵੀ ਹਮਲੇ ਹੋਣ ਲੱਗ ਪਏ। ਇਸ ਵਿੱਚ ਇੱਕ ਅੰਦਾਜ਼ੇ ਮੁਤਾਬਕ 70,000 ਤੋਂ ਉੱਤੇ ਸ਼ਹਿਰੀ ਤੇ ਫੌਜੀ ਜਿਨ੍ਹਾਂ ਵਿੱਚ ਬਾਅਦ ਸੀਨੀਅਰ ਅਫਸਰਾਨ ਵੀ ਸ਼ਾਮਿਲ ਸਨ ਸ਼ਹੀਦ ਹੋਏ। ਫਿਰ ਆਰਮੀ ਪਬਲਿਕ ਸਕੂਲ ਦਾ ਵਾਕਿਆ ਹੋਇਆ ਔਰ ਇਸ ਸਾਰੇ ਅਮਲ ਦੇ ਨਤੀਜੇ ਵਿੱਚ ਅਵਾਮੀ ਸਤਹ ਤੇ ਜਹਾਦੀ ਬਿਆਨੀਏ ਦੀ ਮਕਬੂਲੀਅਤ ਵਿੱਚ ਵੀ ਕਾਫੀ ਹੱਦ ਤੱਕ ਕਮੀ ਹੋਈ। ਅਫਗਾਨ ਜਹਾਦ ਵਿੱਚ ਰਿਆਸਤ ਨਾਲ ਰਲਣ ਵਾਲੇ ਮਖਸੂਸ ਮੁਕਾਤਬੇ ਫਿਕਰ ਦੇ ਬਹੁਤ ਸਾਰੇ ਦਾਨੇ ਲੋਕਾਂ ਨੂੰ ਜਿਸ ਵਿੱਚ ਉਲਮਾ ਵੀ ਸ਼ਾਮਿਲ ਸਨ ਕਮ ਸੇ ਕਮ ਇਹ ਅਹਿਸਾਸ ਜ਼ਰੂਰ ਹੋਇਆ ਕਿ ਉਹ ਮੁਕਤਦਰ ਕੂਵਤਾਂ ਹੱਥੀਂ ਇਸਤੇਮਾਲ ਹੋ ਗਏ। ਮਰਹੂਮ ਮੁਫਤੀ ਨਈਮ ਔਰ ਬਾਜ਼ ਦੂਜੇ ਉਲਮਾ ਦੇ ਬਿਆਨ ਔਨ ਰਿਕਾਰਡ ਨੇ ਕਿ ਜਿਨ੍ਹਾਂ ਵਿੱਚ ਉਹਨਾਂ ਖੁੱਲ ਕੇ ਆਖਿਆ ਕਿ ਰਿਆਸਤ ਨੇ ਆਪਣੇ ਮਫਾਦ ਵਾਸਤੇ ਸਾਡੇ ਲੋਕਾਂ ਨਾਲ ਖਿਲਵਾੜ ਕੀਤਾ। ਵਾਜ਼ੇ ਰਹੇ ਕਿ ਅਸਕਰੀਅਤ ਪਸੰਦੀ ਤੇ ਮਜ਼ਹਬੀ ਮੁਨਾਫਰਤ ਜਾਂ ਮਜ਼ਹਬੀ ਇੰਤਹਾ ਪਸੰਦੀ ਦੋ ਵੱਖੋ-ਵੱਖ ਗੱਲਾਂ ਨੇ। ਕੋਈ ਸ਼ੱਕ ਨਹੀਂ ਕਿ ਪਾਕਿਸਤਾਨੀ ਮੁਆਸ਼ਰੇ ਉੱਤੇ ਅੱਜ ਵੀ ਜਨਰਲ ਜ਼ਿਆ ਤੋਂ ਸ਼ੁਰੂ ਹੋਣ ਵਾਲੀ ਇੰਤਹਾ ਪਸੰਦੀ, ਬੁਨਿਆਦ ਪ੍ਰਸਤੀ ਤੇ ਮਜ਼ਹਬੀ ਮੁਨਾਫਰਤ ਦੀ ਬਹੁਤ ਗਹਿਰੀ ਛਾਪ ਮੌਜੂਦ ਹੈ। ਪਰ ਜਹਾਦ ਦੇ ਨਾਂ ਤੇ ਲੁਕਾਈ ਨੂੰ ਕਿਸੇ ਦੂਜੇ ਮੁਲਕ ਨਾਲ ਲੜਾਉਣ ਦਾ ਫਾਰਮੂਲਾ ਪਹਿਲੇ ਜਿਹਾ ਮਕਬੂਲ ਨਹੀਂ ਰਿਹਾ। ਯਾਨੀ ਅੱਜ ਅਗਰ ਰਿਆਸਤ ਅਫਗਾਨ ਜਹਾਦ ਦੀ ਤਰਸ ਦਾ ਕੋਈ ਨਵਾਂ ਮਹਾਜ਼ ਖੋਲਣ ਦੀ ਕੋਸ਼ਿਸ਼ ਕਰੇ ਤੇ ਉਹਦੇ ਵਾਸਤੇ ਲੁਕਾਈ ਖਾਸ ਤੌਰ ਤੇ ਮਦਾਰਸ ਤੋਂ ਪਹਿਲੀ ਜਿਹੀ ਹਮਾਇਤ ਹਾਸਲ ਕਰਨਾ ਫੌਰੀ ਤੌਰ ਮੁਮਕਿਨ ਨਹੀਂ ਹੋਏਗਾ। ਇਸ ਹਮਾਇਤ ਵਾਸਤੇ ਜਨਰਲ ਜ਼ਿਆ ਦੇ ਮੁਤਾਰਫ ਕਰਦਾ ਫਲਸਫੇ ਮੁਤਾਬਕ ਕੰਮ ਕੀਤਾ ਜਾਏਗਾ। ਯਾਨੀ ਨਵੀਆਂ ਬੋਤਲਾਂ ਵਿੱਚ ਪੁਰਾਣੀ ਸ਼ਰਾਬ ਵੇਚੀ ਜਾਏਗੀ, ਨਵੇਂ ਕਿਰਦਾਰਾਂ ਨਾਲ ਪੁਰਾਣੀਆਂ ਕਹਾਣੀਆਂ ਪੇਸ਼ ਕੀਤੀਆਂ ਜਾਣਗੀਆਂ। ਧਰਤੀ ਦੇ ਹੀਰੋ ਛੱਡ ਕੇ ਮਜ਼ਹਬ ਦੀ ਬੁਨਿਆਦ ਮੁਸਲਿਮ ਵਾਰਲਾਟਸ ਨੂੰ ਪ੍ਰਮੋਟ ਕੀਤਾ ਜਾਏਗਾ ਔਰ ਬਦਕਿਸਮਤੀ ਨਾਲ ਇਹ ਸਿਲਸਿਲਾ ਫੇਰ ਤੋਂ ਸ਼ੁਰੂ ਹੁੰਦਾ ਨਜ਼ਰ ਆ ਰਿਹਾ ਹੈ। ਇਸ ਦੇ ਬਾਵਜੂਦ ਕਿ ਪਾਕਿਸਤਾਨ ਤੇ ਪੰਜਾਬ ਦੀ ਮੁਆਸ਼ੀ, ਸਮਾਜੀ ਤੇ ਅਖਲਾਕੀ ਬਦਹਾਲੀ ਵਿੱਚ ਨਾਮ ਨਿਹਾਦ ਅਫਗਾਨ ਜਹਾਦ ਯਾਨੀ ਚਾਰਲੀ ਵਿਲਸਨ ਵਾਰ ਦਾ ਬੜਾ ਵੱਡਾ ਹੱਥ ਰਿਹਾ ਹੈ, ਨਵਾਜ਼ ਸ਼ਰੀਫ ਜਨਰਲ ਜ਼ਿਆ ਦਾ ਮੂੰਹ ਕੁਝ ਦਿਨਾਂ ਜਾਂ ਮਹੀਨਿਆਂ ਤੋਂ ਇੱਕ ਕਾਬਲੇ ਫਿਕਰ ਡਿਵੈਲਪਮੈਂਟ ਸਾਹਮਣੇ ਆ ਰਹੀ ਹੈ ਜਿਹੜੀ ਕਿ ਖੈਰ ਰੱਤੀ ਨਹੀਂ ਲੱਗ। ਤੇ ਜਿਹੜੇ ਲੋਕ ਕੋਲਡ ਵਾਰ ਦੇ ਪਸਮੰਜ਼ਰ ਤੋਂ ਵਾਕਿਫ ਨੇ ਉਹ ਮਹਿਸੂਸ ਕਰ ਸਕਦੇ ਨੇ ਕਿ ਤੁਰਕ ਡਰਾਮੇ ਉਰਤਗਰੁਲ ਰਾਹੀਂ ਕਿੰਜ ਦੀ ਜ਼ਹਿਨ ਸਾਜ਼ੀ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇੱਕ ਪਾਸੇ ਵਜ਼ੀਰ ਆਜ਼ਮ ਪਾਕਿਸਤਾਨ ਤੁਰਕ ਸਦਰ ਤੋਂ ਅਰਤੁਗਰਲ ਵਿਖਾਉਣ ਦੀ ਫਰਮਾਇਸ਼ ਕਰਦਾ ਹੈ ਤੇ ਦੂਜੇ ਪਾਸੇ ਅਮਰੀਕੀ CNN ਦੀ ਥਾਂ ਇਸ ਵਾਰ BBC ਉਰਦੂ ਆਪਣੀ ਵੈਬਸਾਈਟ ਤੇ ਪਾਕਿਸਤਾਨੀਆਂ ਵਾਸਤੇ ਤੁਰਕ ਜੰਗਜੂਆਂ ਦੀ ਪ੍ਰਮੋਸ਼ਨ ਦਾ ਕੰਮ ਸੰਭਾਲੀ ਬੈਠਾ ਹੈ। ਰੱਬ ਕਰੇ ਸਾਡੇ ਅੰਦਾਜ਼ੇ ਗਲਤ ਸਾਬਤ ਹੋਣ, ਪਰ ਵਜ਼ੀਰ ਆਜ਼ਮ ਪਾਕਿਸਤਾਨ ਵੱਲੋਂ ਤੁਰਕ ਡਰਾਮੇ ਦੀ ਫਰਮਾਇਸ਼ ਸਰਕਾਰੀ TV ਉੱਤੇ ਉਹਦਾ ਵਿਖਾਇਆ ਜਾਣਾ ਤੇ BBC ਉਰਦੂ ਵੱਲੋਂ ਨਸੀਮ ਅਜਾਜ਼ੀ ਟਾਈਪ ਕਹਾਣੀਆਂ ਦਾ ਪੇਸ਼ ਕਰਨਾ ਕਿਸੇ ਐਸੀ ਨਵੀਂ ਮੁਹਿੰਮ ਜੋਈ ਦਾ
ਪੇਸ਼ਖੈਮਾ ਸਾਬਤ ਹੋ ਸਕਦਾ ਹੈ ਕਿ ਜਿਸ ਬਾਅਦ ਸਾਡੀ ਬਰਬਾਦੀ ਦੀ ਰਹੀ ਸਹੀ ਕਸਰ ਵੀ ਨਿਕਲ ਜਾਏਗੀ। ਤੁਰਕੀ ਆਪ ਮੁਆਸ਼ੀ ਸਨਅਤੀ ਇਨਕਲਾਬ ਵੱਲ ਵਧ ਰਿਹਾ ਹੈ, ਜਦ ਕਿ ਅਸੀਂ ਆਪਣੀ ਆਵਾਮ ਨੂੰ ਉਹਨਾਂ ਦੇ ਸਦੀਆਂ ਪੁਰਾਣੇ ਜੰਗਜੂਆਂ ਦੇ ਕਿੱਸੇ ਸੁਣਾ ਰਹੇ ਹਾਂ। ਰੱਬ ਸਾਡੇ ਹਾਲ ਤੇ ਰਹਿਮ ਫਰਮਾਏ ਤੇ ਪਾਕਿਸਤਾਨ ਦੀ ਜਾਨ ਇਸ ਜ਼ਿਆਸਾਨੀ ਤੋਂ ਛੇਤੀ ਛੁਡਾਏ, ਆਮੀਨ। ਰੱਬ ਰਾਖਾ ਵੀਰੋ। ਅੱਛਾ ਵੀਰੋ, ਮੈਂ ਹਰ ਵਾਰੀ ਚੇਤੇ ਭੁੱਲ ਜਾਂਦਾ, ਮੈਨੂੰ ਕੋਈ ਇੰਨਾ ਤਜਰਬਾ ਨਹੀਂ, ਹੁਣ ਉਂਝ ਵੀ ਬੁੱਢਾ ਹੋਇਆ ਪਿਆ। ਮੇਰਾ ਚੈਨਲ ਜ਼ਰੂਰ ਸਬਸਕ੍ਰਾਈਬ ਕਰਨਾ ਅਗਰ ਨਹੀਂ ਕੀਤਾ ਹੋਇਆ ਤੁਸੀਂ YouTube। ਬਾਕੀ ਇਹੀ ਕੁਝ ਸੀ ਜੀ ਅੱਜ ਦਾ ਕਾਲਮ। ਰੱਬ ਰਾਖਾ।